ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਵਾਲੇ ਪਾਸੇ ਆਉਨੇ ਆ। ਅੱਜ ਦੀ ਗੱਲ ਹੈ ਕੱਟਾ ਖੁੱਲ੍ਹ ਗਿਆ। ਹਾਂਜੀ, ਨੂਨ ਲੀਗ ਵਾਲਿਆਂ ਨੇ ਇੱਕ ਨਵਾਂ ਕੱਟਾ ਖੋਲ੍ਹ ਦਿੱਤਾ ਹੈ। ਪੰਜਾਬ ਦੀ ਜਿਹੜੀ ਹਕੂਮਤ ਹੈ, ਪੰਜਾਬ ਦਾ ਸੂਬਾ ਬਲਕਿ ਸਾਰੇ ਸੂਬਿਆਂ 'ਚ ਹੀ ਇੱਕ ਮਹਿਕਮਾ ਹੁੰਦਾ ਜਿਹਨੂੰ ਮਹਿਕਮਾ ਲਾਈਵ ਸਟਾਕ ਆਉਂਦੇ ਨੇ। ਵਜ਼ਾਰਤ ਲਾਈਵ ਸਟਾਕ ਹੈ ਅਸਲ ਦੇ ਵਿੱਚ। ਤੇ ਉਹਦਾ ਪ੍ਰੋਪਰ ਇੱਕ ਵੱਡਾ ਮਹਿਕਮਾ, ਉਹਦਾ ਵਜ਼ੀਰ ਵੀ, ਉਹਦਾ ਇੱਕ ਵਜ਼ੀਰ ਹੁੰਦਾ ਬਕਾਇਦਾ ਲਾਈਵ ਸਟਾਕ ਦਾ। ਲਾਈਵ ਸਟਾਕ ਅੰਗਰੇਜ਼ੀ 'ਚ ਕਹਿੰਦੇ ਨੇ ਅਤੇ ਉਰਦੂ 'ਚ ਹੈ ਮਾਲ ਮਵੇਸ਼ੀ, ਅਤੇ ਪੰਜਾਬੀ 'ਚ ਡੰਗਰ ਵੱਛਾ ਜਿਹੜਾ ਸਾਰਾ। ਉਹ ਜਿਹੜੇ ਵੀ ਅਸੀਂ ਇਹ ਡੰਗਰ ਸ਼ੰਗਰ ਰੱਖਦੇ ਹਾਂ, ਜਿਨ੍ਹਾਂ ਕੋਲੋਂ ਦੁੱਧ ਦਹੀਂ ਲੈਂਦੇ, ਨਾਲ ਗੋਸ਼ਤ ਦਾ ਵੀ ਮਸਲਾ ਪੂਰਾ ਕਰਦੇ ਹਾਂ, ਇਹਨਾਂ ਸਾਰਿਆਂ ਦਾ, ਕਿਉਂਕਿ ਇਹ ਪਿੰਡ ਦੀ ਜਿਹੜੀ ਪੂਰੀ ਦੀ ਪੂਰੀ ਇਕੋਨਮੀ ਹੈ, ਜਾਂ ਪਿੰਡਾਂ ਵਾਲਿਆਂ ਦਾ ਜਿਹੜਾ ਰਹਿਤ ਬਹਿਤ ਹੈ, ਖਾਣ ਪੀਣ ਹੈ, ਜੋ ਵੀ ਉਹਨਾਂ ਦਾ ਮਾਲ ਮੁਕੱਦਮਾ ਚੱਲਦਾ, ਉਹ ਬਹੁਤਾ ਤਾਂ ਡੰਗਰਾਂ ਕੋਈ ਚੱਲਦਾ ਹੈ, ਫਸਲਾਂ ਤੋਂ ਜਾਂ ਡੰਗਰਾਂ ਤੋਂ। ਦੋ ਹੀ ਤਾਂ ਉਹਨਾਂ ਦੇ ਕੰਮ ਨੇ ਕਮਾਉਣ ਦੇ। ਉੱਤੇ ਕੋਈ ਸਿਟੀ ਬੈਂਕ ਤਾਂ ਹੈ ਹੀ ਨਹੀਂ, ਨਾ ਗੋਲਡਮੈਨ ਸੈਕਸ ਹੈ, ਅਤੇ ਨਾ ਉੱਥੇ ਕੋਈ ਬੜੇ ਬੜੇ ਮਾਲ ਨੇ, ਅਤੇ ਨਾ ਉੱਥੇ ਕੋਈ ਕੰਪਿਊਟਰ ਦੇ ਜਿਹੜੇ ਅਦਾਰੇ ਨੇ। ਉੱਥੇ ਤਾਂ ਉਹਨਾਂ ਨੇ ਇਹੀ ਕੰਮ ਕਰਕੇ ਆਪਣਾ ਗੁਜ਼ਰ ਬਸਰ ਕਰਨਾ। ਬਹੁਤੀ ਆਬਾਦੀ ਨੇ, ਜ਼ਾਹਿਰ ਹੈ ਨੌਕਰੀਆਂ ਵੀ ਕਰਦੇ ਨੇ ਸਰਕਾਰੀ ਪ੍ਰਾਈਵੇਟ, ਪਰ ਇਹਦੇ ਨਾਲ ਵੀ ਜ਼ਿਆਦਾ ਲੋਕ ਜੁੜੇ ਨੇ। ਇਸ ਵਾਸਤੇ ਪੰਜਾਬ ਦਾ ਸੂਬਾ ਹੋਵੇ ਜਾਂ ਦੂਸਰੇ ਸੂਬੇ, ਉੱਥੇ ਜਿਹੜਾ ਲਾਈਵ ਸਟਾਕ ਦਾ, ਮਾਲ ਮਵੇਸ਼ੀ ਦਾ, ਡੰਗਰਾਂ ਦਾ ਪੂਰਾ ਇੱਕ ਮਹਿਕਮਾ ਹੈ, ਅਤੇ ਉਹਦਾ ਇੱਕ ਵਜ਼ੀਰ ਵੀ ਹੁੰਦਾ। ਜੇ ਤਾਂ ਵਜ਼ੀਰ ਡੰਗਰ ਹੋਵੇ ਆਪ ਹੀ, ਜਿਹੋ ਜਿਹੇ ਇਹਨਾਂ ਦੇ ਨੇ ਹੁਣ, ਅਤੇ ਫਿਰ ਤਾਂ ਉਹ ਹੁਜਤਾਂ ਕਰਦੇ ਨੇ। ਚੇਤੇ ਕਰੋ ਜਦੋਂ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਉਹ ਪਿੰਡਾਂ ਦੇ ਮਾੜਿਆਂ ਲੋਕਾਂ ਨੂੰ ਕੱਟੇ ਵੱਛੇ ਜਾਂ ਝੋਟੀਆਂ ਅਤੇ ਵੱਛੀਆਂ, ਮਤਲਬ ਕੱਟਾ ਜਿਹੜਾ ਉਹ ਮੇਲ ਹੁੰਦਾ ਹੈ ਅਤੇ ਝੋਟੀ ਜਿਹੜੀ ਉਹ ਫੀਮੇਲ ਹੁੰਦੀ ਹੈ, ਅਤੇ ਉਹ ਜਿਹੜਾ ਜਨਾਬੇ ਵਾਲਾ ਦੇਵੇਗਾ। ਅਤੇ ਇਹ ਮਜ਼ਾਕ ਉਡਾਉਂਦੇ ਸਨ। ਹੁਣ 10-15 ਦਿਨ ਪਹਿਲਾਂ ਤੱਕ ਇਹਨਾਂ ਦੀ ਇਨਫੋਰਮੇਸ਼ਨ ਮਿਨਿਸਟਰ ਪੰਜਾਬ ਦੀ ਅਜ਼ਮਾ ਬੁਖਾਰੀ ਜਿਹੜੀ ਹੈ, ਉਹ ਇਹਨਾਂ ਗੱਲਾਂ ਦਾ ਮਜ਼ਾਕ ਉਡਾਉਂਦੀ ਸੀ ਕਿ ਦੇਖੇਂ ਇਹ ਤਾਂ ਕੱਟੇ ਦੇਤੇ ਥੇ, ਹੁਣ ਆਪ ਕੱਟਾ ਖੋਲ੍ਹ ਦਿੱਤਾ ਹੈ। ਇਹ ਜਿੰਨੇ ਵੀ ਰੇਲੂ ਕੱਟੇ ਨੇ ਨਾ ਸਿਆਸੀ, ਬਲਕਿ ਰੇਲੂ ਕੱਟੇ ਅਤੇ ਕੱਟੀਆਂ ਸਿਆਸੀ ਜਿੰਨੇ ਵੀ ਨੇ, ਇਹਨਾਂ ਨੂੰ ਅਸਲ ਦੇ ਵਿੱਚ ਪਿੰਡ ਦੀ ਨਾ ਜ਼ਿੰਦਗੀ ਦਾ ਪਤਾ ਹੈ, ਨਾ ਪਿੰਡ ਦੇ ਬੰਦਿਆਂ ਦੇ ਮਸਲਿਆਂ ਦਾ ਪਤਾ ਹੈ, ਨਾ ਉਹਨਾਂ ਦੇ ਜਿਹੜੇ ਪਿੰਡਾਂ ਵਾਲੇ ਬੰਦਿਆਂ ਦੇ ਪੈਂਡੇ ਨੇ, ਇਹਨਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਵੀ ਉੱਥੇ ਮਾਮਲਾ ਕੀ ਹੈ। ਲਾਹੌਰ ਅਤੇ ਕਰਾਚੀ ਦੇ ਅਤੇ ਇਸਲਾਮਾਬਾਦ ਦੇ ਕੁਝ ਇਹੋ ਜਿਹੇ ਰੈਸਟੋਰੈਂਟ ਨੇ, ਮੈਂ ਪਿੰਡਾਂ ਵਾਲਿਆਂ ਨੂੰ ਦੱਸਣ ਡਿਆ ਕਿ ਇੱਥੋਂ ਅਮਰੀਕਾ ਤੋਂ ਵੀ ਜਾਈਏ ਨਾ, ਅਤੇ ਉਹ ਮਹਿੰਗੇ ਲੱਗਦੇ ਨੇ। ਉੱਥੇ ਇੱਕ ਇੱਕ ਵੇਲੇ ਦੀ ਜਿਹੜੀ ਇੱਕ ਡਿਸ਼ ਹੈ ਨਾ, ਇੱਕ ਉੱਥੋਂ ਥਾਲੀ ਲਵੋ ਖਾਣ ਦੀ, ਆਮ ਬੰਦੇ ਵਾਸਤੇ ਦੱਸਣ ਡਿਆ ਵੀ ਇੱਕ ਪਲੇਟ, ਇੱਕ ਥਾਲੀ ਲਵੋ ਕਿਸੇ ਸ਼ਾਇਦ, ਤੇ 15-20 ਹਜ਼ਾਰ ਰੁਪਈਆ ਇੱਕ ਬੰਦੇ ਦੀ ਰੋਟੀ ਦਾ ਬਿੱਲ ਆਉਂਦਾ ਹੈ। ਜੇ 3 ਬੰਦੇ ਜਾਂ 2 ਬੰਦੇ ਹੀ ਚਲੋ ਲਾ ਲਓ, 3 ਨਹੀਂ ਤੇ 2 ਹੀ ਲਾ ਲਓ, ਤਾਂ 40-50 ਹਜ਼ਾਰ ਰੁਪਈਏ ਦੀ ਬਹਿ ਕੇ ਰੋਟੀ ਖਾ ਜਾਂਦੇ ਨੇ ਉੱਥੇ। ਹੁਣ ਤੁਸੀਂ ਵੇਖੋ ਵੀ ਇਹ ਉਹ ਲੋਕ ਜਿਹੜੇ ਇੱਕ ਵਕਤ ਦੀ 2 ਬੰਦੇ ਰੈਸਟੋਰੈਂਟ 'ਚ ਬਹਿ ਕੇ 40-50 ਹਜ਼ਾਰ ਰੁਪਈਏ ਦੀ ਰੋਟੀ ਖਾਂਦੇ ਨੇ, ਅਤੇ ਫਿਰ ਨਾਲ ਜਿਹੜੀਆਂ ਗੱਡੀਆਂ 'ਤੇ ਆਉਂਦੇ ਨੇ ਡਰਾਈਵਰ, ਅਤੇ ਉਹ ਜਿਹੜੇ ਕੱਪੜੇ ਪਾਉਂਦੇ ਨੇ ਅਤੇ ਪਰਫਿਊਮ ਲਾਉਂਦੇ ਨੇ, ਅਤੇ ਮੂੰਹ ਦੇ ਉੱਤੇ ਜੋ ਕੁਝ ਥੱਪਦੇ ਨੇ, ਉਹ ਸਾਰੇ ਰੇਲੂ ਕੱਟੇ ਅਤੇ ਕੱਟੀਆਂ ਦਾ ਖਰਚਾ ਕੱਢੋ ਅਤੇ ਲੱਖ ਰੁਪਈਆ ਅਤੇ ਇੱਕ ਰੋਟੀ ਦੇ ਉੱਤੇ ਇਹਨਾਂ ਦਾ ਖਰਚਾ ਆ ਜਾਂਦਾ ਉਸ ਸ਼ਾਮ ਦਾ, ਸਾਰਾ ਕੁਝ ਇਹ ਵਿੱਚ ਮਿਲਾਓ। ਅਤੇ ਜਿਹੜਾ ਗਰੀਬ ਆਦਮੀ ਹੈ, ਪਿੰਡ ਦਾ ਮਾੜਾ ਬੰਦਾ, ਪੂਰਾ ਮਹੀਨਾ ਉਸੇ ਵਰਦੀ ਜਿਹੜੀ 8-8 ਦਿਨ ਧੋਂਦਾ ਨਹੀਂ ਵਿਚਾਰਾ, ਉਹਦੇ 'ਚ ਕਿਸੇ ਬੈਂਕ ਦੇ ਸਾਹਮਣੇ ਖਲੋਂਦਾ, ਕਿਸੇ ਫੈਕਟਰੀ ਦੇ ਸਾਹਮਣੇ ਖਲੋਂਦਾ, ਜਾਂ ਹੋਰ ਕੋਈ ਆਪਣੀ ਮਜ਼ਦੂਰੀ ਕਿਸੇ ਪਾਵਰ ਲੂਮਾਂ 'ਤੇ ਕਰਦਾ, ਕਿਤੇ ਹੋਰ ਸਾਈਜ਼ਿੰਗ 'ਤੇ ਕਰਦਾ, ਅਤੇ 25-30 ਹਜ਼ਾਰ ਰੁਪਈਆ ਪੂਰੇ ਮਹੀਨੇ ਬਾਅਦ ਕਮਾਉਂਦਾ। ਉਹਨਾਂ ਲੋਕਾਂ ਵਾਸਤੇ ਇਹ ਬਹੁਤ ਵੱਡੀ ਨਿਅਮਤ ਹੈ। ਹਾਂ, ਜਿਹੜੇ ਬੰਦੇ ਜਿਹੜੇ ਅੱਡੀਆਂ ਨਾਲ ਪਤਾਸੇ ਭੰਨਦੇ ਨੇ, ਹੁਣ ਤੁਹਾਨੂੰ ਹਾਸਾ ਆ ਜਾਣਾ ਇਸ ਗੱਲ 'ਤੇ, ਅੱਡੀਆਂ ਨਾਲ ਪਤਾਸੇ ਭੰਨਣ 'ਤੇ, ਕਿਉਂਕਿ ਤੁਹਾਨੂੰ ਪਤਾ ਪਤਾਸੇ ਕਿੰਝ ਭੱਜਦੇ ਨੇ। ਬਹਰਹਾਲ ਇਹ ਜਿਹੜੇ ਅੱਡੀਆਂ ਨਾਲ ਪਤਾਸੇ ਭੰਨਦੇ ਨੇ, ਇਹਨਾਂ ਗੱਲਾਂ ਦਾ ਬਸ਼ਰਮਾਂ ਨੂੰ ਇਸ ਗੱਲ ਦਾ ਕੀ, ਕਿਉਂਕਿ ਇਹ ਤਾਂ ਹਜ਼ਾਰਾਂ ਰੁਪਈਏ ਖਰਚ ਕਰਦੇ ਨੇ। ਪਿੰਡ ਵਾਲੇ ਬੰਦੇ ਦਾ ਇਹਨਾਂ ਕਦੀ ਵੇਖਿਆ ਹੀ ਨਹੀਂ। ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇੱਕ ਬੜੀ ਵੱਡੀ ਆਬਾਦੀ ਹੈ ਜਿਹੜੀ ਅਜੇ ਵੀ ਕਰਿਆਨੇ ਦੀ ਦੁਕਾਨ 'ਤੇ ਜਾਂਦੀ ਹੈ, ਅਤੇ ਇੱਕ ਟਾਈਮ ਦੀ ਹਾਂਡੀ ਦਾ ਉੱਥੋਂ ਡਾਲਡਾ ਘਿਓ ਖਰੀਦਦੀ ਹੈ, ਅਤੇ ਇੱਕ ਟਾਈਮ ਦੀ ਚਾਹ ਦਾ ਦੁੱਧ ਲੈ ਕੇ ਆਉਂਦੇ ਨੇ, ਇੱਕ ਪਾਈਆ ਦਾ ਪੈਕਟ ਜਾਂ ਅੱਧ ਪਾ ਦਾ ਵੀ ਪੈਕਟ ਹੈਗਾ ਜੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਅੱਧ ਪਾ ਦਾ ਵੀ ਪੈਕਟ ਹੈਗਾ। ਇਹਨਾਂ ਨੂੰ ਇਹ ਤਾਂ ਫੈਸ਼ਨ ਨਾਲ ਸਾਸ਼ੇ ਲੈਂਦੇ ਨਾ ਸ਼ੈਂਪੂ ਦੇ, ਟਰੈਵਲ ਸਾਈਜ਼। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਮਾੜਾ ਬੰਦਾ ਉਹਦਾ ਟਰੈਵਲ ਸਾਈਜ਼ ਨਹੀਂ, ਉਹਦਾ ਨਾਰਮਲ ਸਾਈਜ਼ ਹੈ। ਉਹ ਪੱਤੀ ਵੀ ਉਸੇ ਸਾਸ਼ੇ 'ਚ ਹੀ ਲੈ ਕੇ ਪੀਂਦਾ ਹੈ, ਅਤੇ ਉਹ ਚਾਹ ਦੀ, ਅਤੇ ਉਹਦੇ ਕੋਲ ਸਾਰਾ ਕੁਝ ਉਹ ਨਿੱਕਾ ਨਿੱਕਾ ਹੀ ਹੁੰਦਾ। ਦੁੱਧ ਵੀ ਜਿਹੜਾ ਨਾ ਛੋਟੇ ਜਿਹੇ ਪੈਕਟ ਹੁੰਦੇ ਨੇ, ਉਹ ਹੀ ਪਾਣੀ ਸ਼ਾਣੀ ਨਾਲ ਰਲਾ ਕੇ ਅਤੇ ਆਪਣਾ ਜਿਹੜਾ ਨਾ ਕੰਮ ਸਾਰਦੇ ਨੇ। ਹੁਣ ਤਾਂ ਚਲੋ ਜ਼ਮਾਨਾ ਫਿਰ ਥੋੜ੍ਹਾ ਜਿਹਾ ਬਿਹਤਰ ਹੋ ਗਿਆ। ਅੱਜ ਤੋਂ 15-20-25 ਵਰ੍ਹੇ ਪਹਿਲਾਂ ਦੁਪਹਿਰ ਦੀ ਰੋਟੀ ਜਿਹੜੀ ਲਸੂੜੇ ਦਾ ਅਚਾਰ ਅਤੇ ਕੋਈ ਮਾੜੀ ਚੰਗੀ ਮਿਰਚ ਪਾ ਕੇ ਅਤੇ ਕੂੰਡੀ ਦੇ ਵਿੱਚ ਲੱਸੀ ਪਾ ਕੇ ਅਤੇ ਉਹਦੇ ਨਾਲ ਹੀ ਲਾ ਲੂ ਕੇ ਲੋਕ ਖਾ ਲੈਂਦੇ ਸਨ। ਇਹਨਾਂ ਨੂੰ ਮਾੜੇ ਬੰਦੇ ਦੇ ਪੈਂਡੇ ਕੀ ਨੇ, ਮਾੜਾ ਬੰਦਾ ਕੀ ਵੇਖਦਾ, ਕੀ ਉਹਦੇ ਹਿਸਾਬ ਕਿਤਾਬ ਨੇ, ਇਹਨਾਂ ਨੂੰ ਕੀ ਪਤਾ ਹੈ। ਇਹ ਤੁਸੀਂ ਸ਼ਹਿਰਾਂ ਦੇ ਵਿੱਚ ਜਿਹੜੇ ਪਲੇ ਮੰਨੇ ਪਰਮੰਨੇ, ਮੈਂ ਨਵਾਜ਼ ਸ਼ਰੀਫ ਸਾਹਿਬ ਵੱਲ ਨੂੰ ਵੇਖ ਲਓ। ਇਹ ਜਿਹੜੇ ਬੰਦੇ ਇਹਨਾਂ ਦੀਆਂ ਗੱਲਾਂ 'ਤੇ ਜਿਹੜੀਆਂ ਲਾਲੀਆਂ ਨੇ, ਇਹ ਦੇਖੋ 70-75 ਸਾਲਾਂ 'ਤੇ ਲਾਲੀਆਂ ਨੇ, ਅਤੇ ਪਿੰਡ ਦੇ ਵਿੱਚ 50 ਸਾਲ ਦਾ ਬੰਦਾ ਵੇਖੋ ਇੰਝ ਲੱਗਦਾ 80 ਸਾਲਾਂ ਦਾ ਹੋਇਆ। ਉਹ ਕਿਉਂਕਿ ਉਹਨੂੰ ਰੋਟੀ ਟੁੱਕਰ ਹੀ ਪੂਰਾ ਨਹੀਂ ਲੱਭਦਾ। ਬਹਰਹਾਲ
ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕੱਟਾ ਪਾਲ ਪ੍ਰੋਗਰਾਮ ਦਾ, ਤੇ ਇਹਨਾਂ ਮਜ਼ਾਕ ਉਡਾਇਆ ਸੀ ਵੀ ਨਾ ਇਹੋ ਜਿਹਾ ਨਾ, ਪੰਜਾਬੀ ਦੇ ਵਿੱਚ ਹੁਜਤਾਂ ਬੜੀਆਂ ਨੇ। ਇੱਥੇ ਤੇ ਕੋਈ ਆਪਣੀ ਘਰ ਵਾਲੀ ਨੂੰ ਕਵੇ ਨਾ ਕਿ ਆਈ ਵਾਂਟ ਟੂ ਹਗ ਯੂ, ਆਈ ਵਾਂਟ ਟੂ ਕਿਸ ਯੂ, ਤੇ ਉਹ ਬੜਾ ਮਹੱਜ਼ਬ ਲਫ਼ਜ਼ ਲੱਗਦਾ। ਤੇ ਜੇ ਉਹ ਕਵੇ ਵੀ ਮੈਂ ਤੈਨੂੰ ਜੱਫੀ ਪਾਉਣੀ, ਮੈਂ ਤੇਰੀ ਚੁੰਮੀ ਲੈਣੀ ਹੈ, ਮਾਜ਼ਰਤ ਦੇ ਨਾਲ ਲਫ਼ਜ਼, ਲੇਕਿਨ ਸਮਝਾਉਣ ਵਾਸਤੇ ਸਿਰਫ ਦੱਸਣ ਡਿਆ, ਮਾਜ਼ਰਤ ਇਸ ਤੋਂ ਕਰਦਾ ਵੀ ਪੰਜਾਬੀ ਲੱਗਦੀ ਭੈੜੀ ਹੈ ਲੋਕਾਂ ਨੂੰ। ਤੇ ਇਹ ਜਿਹੜੇ ਦੋ ਲਫ਼ਜ਼ ਨੇ ਨਾ, ਮੈਂ ਜੱਫੀ ਲਾਉਣੀ ਹੈ ਜਾਂ ਮੈਂ ਚੁੰਮੀ ਲੈਣੀ ਹੈ, ਤੇ ਇਹ ਵੀ ਇੰਝ ਹੀ ਸਮਝਿਆ ਜਾਂਦਾ ਜਿਵੇਂ ਕਿੱਡਾ ਕੁ ਬਦਤਮੀਜ਼ ਹੈ। ਤੇ ਉਹੀ ਕੰਮ ਜਿਹੜਾ ਹੈ ਨਾ, ਅੰਗਰੇਜ਼ੀ 'ਚ ਆਖੋ ਤੇ ਉਹ ਠੀਕ ਹੈ ਮਾਜ਼ਰਤ ਦੇ ਨਾਲ, ਉਹੀ ਗੱਲ, ਬਿਲਕੁਲ ਉਹੀ ਗੱਲ ਜਿਹਦਾ ਉਹੀ ਮਤਲਬ ਹੈ, ਉਹ ਅੰਗਰੇਜ਼ੀ ਦੇ ਵਿੱਚ ਮਹੱਜ਼ਬ ਹੈ ਤੇ ਪੰਜਾਬੀ 'ਚ ਆਖੀਏ ਤੇ ਕਿੱਡਾ ਬਦਤਮੀਜ਼ ਹੈ। ਇਹਨਾਂ ਲੋਕਾਂ ਨੇ ਇੱਕ ਰਵੱਈਆ ਬਣਾ ਲਿਆ ਹੋਇਆ। ਇਸੇ ਵਜ੍ਹਾ ਤੋਂ ਜਦੋਂ ਮਾੜੇ ਬੰਦੇ ਦੀ ਗੱਲ ਹੁੰਦੀ ਹੈ ਨਾ, ਉਹ ਪੰਜਾਬੀ 'ਚ ਹੋਣੀ, ਉਹਦੇ ਮਸਲੇ ਹੀ ਪੰਜਾਬੀ ਦੇ ਨੇ। ਉਹ ਹੁਣ ਦੱਸੋ ਨਾ ਵੀ ਉਹਦਾ ਸਾਰੇ ਉਹਦਾ ਜਿਹੜਾ ਹੁਣ ਵੱਟੇ ਸੱਟੇ ਦਾ ਜਿਹੜਾ ਜਨਾਬੇ ਵਾਲਾ ਜਿਹੜਾ ਵਿਆਹ ਹੈ ਉਹਦੇ ਜਿਹੜੇ ਉੱਥੇ ਉਹਨੂੰ ਰੌਲੇ ਪਏ ਨੇ, ਉਹ ਕੀ ਉਹਦਾ ਉਰਦੂ ਕਰੇ ਤੇ ਕੀ ਉਹਦੀ ਅੰਗਰੇਜ਼ੀ ਕਰੇ। ਪਰ ਵਾਪਸ ਆਉਣੇ ਕੱਟਾ ਪ੍ਰੋਗਰਾਮ ਦੇ ਉੱਤੇ। ਇਮਰਾਨ ਖਾਨ ਨੇ ਜਿਸ ਵੇਲੇ ਐਲਾਨ ਕੀਤਾ ਕਿ ਪਿੰਡਾਂ ਦੇ ਬੰਦਿਆਂ ਨੂੰ ਡੰਗਰ ਦੇਣੇ ਨੇ ਨਿੱਕੇ, ਤਾਂ ਕਿ ਉਹਨਾਂ ਨੂੰ ਵੱਡਾ ਕਰਕੇ ਤੇ ਆਪਣਾ ਗੁਜ਼ਰ ਬਸਰ ਕਰਨ, ਤੇ ਇਹ ਸਾਰੇ ਜਿਹੜੇ ਰੇਲੂ ਕੱਟੇ ਤੇ ਕੱਟੀਆਂ ਸਨ ਨਾ, ਇਹ ਮਜ਼ਾਕ ਉਡਾਉਂਦੇ ਸਨ ਟੀ ਵੀ 'ਤੇ। ਤੇ ਹੁਣ ਆਪ ਪੰਜਾਬ ਹਕੂਮਤ ਨੇ ਐਲਾਨ ਕੀਤਾ ਵੀ ਅਸੀਂ ਕੱਟਾ ਪਾਲ ਪ੍ਰੋਗਰਾਮ ਸ਼ੁਰੂ ਕਰਨਾ ਹੈ। ਇਹਨਾਂ ਰੇਲੂ ਕੱਟਿਆਂ ਨੂੰ ਮੈਂ ਦੱਸਾਂ ਵੀ ਇਹਦਾ ਫਾਇਦਾ ਕੀ ਹੈ। ਜਦੋਂ ਕਿਸੇ ਬੰਦੇ ਨੂੰ ਤੁਸੀਂ ਇੱਕ ਜਾਨਵਰ ਦਿਓਗੇ ਨਾ, ਇੱਕ ਝੋਟੀ ਦਿਓਗੇ, ਉਹਨੂੰ ਪਾਲੇਗਾ, ਫਿਰ ਉਹਨੂੰ ਨਵੀਂ ਕਰਾਏਗਾ, ਨਵੀਂ ਕਰਾਉਣ ਨੂੰ ਪੰਜਾਬੀ 'ਚ ਨਵੀਂ ਆਨੇ, ਅੰਗਰੇਜ਼ੀ 'ਚ ਉਹਨੂੰ ਪ੍ਰੈਗਨੈਂਟ ਕਰਾਏਗਾ, ਫਿਰ ਉਹ ਕੋਈ ਬੱਚਾ ਦੇਗੀ। ਜੇ ਤੇ ਉਹਨੇ ਕੱਟੀ ਦੇਤੀ ਤੇ ਉਸ ਪਿੰਡ ਦੇ ਬੰਦੇ ਦੀਆਂ ਈਦਾਂ ਹੋ ਜਾਣੀਆਂ, ਕਿਉਂਕਿ ਗਾਂ ਇੱਕ ਨਵੀਂ ਝੋਟੀ ਬਣਨੀ, ਫਿਰ ਗਾਂ ਉਹ ਫਿਰ ਸੂਏਗੀ, ਤੇ ਫਿਰ ਗਾਂ ਲੰਮਾ ਕੰਮ ਫਿਰ ਤੁਰ ਪਿਆ। ਜੇ ਕੱਟਾ ਦੇ ਦਿੱਤਾ ਤੇ ਫਿਰ ਉਹ ਕੱਟੇ ਨੂੰ ਪਾਲੇਗਾ ਤੇ ਫਿਰ ਉਹਨੂੰ ਵੇਚੇਗਾ, ਚਲੋ ਕਿਸੇ ਕਸਾਈ ਨੂੰ ਵੇਚੇਗਾ ਤੇ ਕੋਈ ਨਹੀਂ, ਹੋਰ ਕੁਝ ਨਹੀਂ, ਮੁੰਡੇ ਨੂੰ ਸਾਈਕਲ ਹੀ ਲੈ ਦੇਗਾ ਉਹਦਾ, ਹੋਰ ਕੋਈ ਉਹਦੀ ਲੋੜ ਜਿਹੜੀ ਉਹ ਪੂਰੀ ਹੋ ਜਾਏਗੀ। ਬਹਰਹਾਲ ਜਿਸ ਵੇਲੇ ਉਹ ਮਾੜਾ ਬੰਦਾ ਉਹ ਝੋਟੀ ਜਿਹੜੀ ਉਹਨੂੰ ਲੱਭਦੀ ਹੈ, ਉਹਨੂੰ 2 ਸਾਲ ਪੱਠੇ ਪਾਉਂਦਾ ਹੈ, 2-2.5 ਸਾਲਾਂ ਬਾਅਦ, 2 ਸਾਲ ਦੀ ਮਿਹਨਤ ਤੋਂ ਬਾਅਦ ਪੱਠੇ ਪਾ ਕੇ ਜਿਸ ਵੇਲੇ ਮਾੜਾ ਬਹੁਤਾ ਜੇ ਆਪਣਾ ਕੋਈ ਕਿੱਲਾ ਨਹੀਂ ਤੇ ਜਾ ਕੇ ਕਿਤੇ ਉਹ ਘਾਹ ਘੂ ਕੱਢ ਕੇ ਉਹਨੂੰ ਪੱਠੇ ਪਾ ਲੈਂਦਾ ਹੈ। ਉਹ ਝੋਟੀ ਜਿਸ ਵੇਲੇ ਸੂ ਪੈਂਦੀ ਹੈ ਤੇ ਉਹ ਦਿਨ ਦਾ 10 ਸਿਰ 8 ਸਿਰ 10 ਸਿਰ ਜੇ ਦੁੱਧ ਦੇ ਦੇ, ਤੇ ਅੱਜ ਕੱਲ੍ਹ ਡੱਬੇ ਵਾਲਾ ਦੁੱਧ ਤੇ 250-250 ਰੁਪਈਏ ਲੀਟਰ ਲੱਭਣ ਡਿਆ, ਤੇ 200 ਰੁਪਈਏ ਲੀਟਰ, 180 ਰੁਪਈਏ, 200 ਰੁਪਈਏ ਲੀਟਰ ਜਿਹੜਾ ਨਾ ਉਹ ਦੁੱਧ ਜਿਹੜਾ ਉਹ ਖੁੱਲ੍ਹਾ ਦੁੱਧ ਵੀ ਇੰਨੇ ਦਾ ਹੀ ਹੈ। ਤੇ ਜੇ 8 ਸਿਰ ਵੀ ਦੁੱਧ ਦੇਵੇ ਤੇ ਉਹ 12-14 ਸਿਰ ਬਣ ਹੀ ਜਾਂਦਾ ਹੈ। ਬਣਨਾ ਤਾਂ ਨਹੀਂ ਚਾਹੀਦਾ, ਪਰ 12-14 ਸਿਰ ਬਣ ਹੀ ਜਾਂਦਾ ਹੈ। ਤੁਸੀਂ ਸਮਝ ਗਏ ਹੋ ਨਾ ਗੱਲ ਨੂੰ। ਉਹ 12-14 ਸਿਰ ਕਿਵੇਂ ਬਣ ਜਾਂਦਾ ਹੈ, ਉਹਦੀ ਵਜ੍ਹਾ ਇੱਕ ਤੁਹਾਨੂੰ ਹਾਸਾ ਆਏਗਾ। ਇਹ ਸੱਚੀ ਗੱਲ ਜੇ ਕਿ ਜਿਹੜਾ ਖਾਲਸ ਦੁੱਧ ਹੈ ਨਾ, ਸ਼ਹਿਰਾਂ ਵਾਲੇ ਪੀ ਨਹੀਂ ਸਕਦੇ, ਪੇਟ ਲੂਜ਼ ਹੋ ਜਾਂਦਾ। ਜੇ ਵਾਕਈ ਖਾਲਸ ਦੁੱਧ ਪਿੰਡਾਂ ਵਾਲੇ ਲਿਆ ਕੇ ਇਹਨਾਂ ਨੂੰ ਪਿਆ ਦੇਣ ਤੇ ਨਹੀਂ ਪੀ ਸਕਦੇ, ਤਬੀਅਤ ਖਰਾਬ ਹੋ ਜਾਂਦੀ। ਆਂਦੇ ਸਾਰੇ ਨੇ ਸ਼ਹਿਰਾਂ ਵਾਲੇ, ਹਰ ਬੰਦਾ ਸ਼ਹਿਰ ਜਾਂਦਾ ਵੀ ਮੈਨੂੰ ਖਾਲਸ ਦੁੱਧ ਲਿਆ ਕੇ ਦਿਓ। ਯਕੀਨ ਕਰੋ, ਮੈਂ ਇਹ ਖੁਦ ਵੇਖਿਆ ਹੋਇਆ ਆਪਣੀਆਂ ਅੱਖਾਂ ਦੇ ਸਾਹਮਣੇ। ਮੈਨੂੰ ਦੋਧੀਆਂ ਨੇ ਆਪ ਦੱਸਿਆ ਵੀ ਖਾਲਸ ਦੁੱਧ ਦਿਓ, ਅਗਲੇ ਦਿਨ ਬੰਦੇ ਬਿਮਾਰ ਹੋ ਜਾਂਦੇ ਨੇ। ਇਹ ਗੱਲ ਸੱਚੀ। ਹੁਣ ਆਪ ਵੀ ਅਸੀਂ ਜਾ ਕੇ ਪਿੰਡਾਂ 'ਚ ਖਾਲਸ ਦੁੱਧ ਪੀਏ ਤੇ ਬਿਮਾਰ ਹੋ ਜਾਂਦੇ। ਕਿੱਥੋਂ ਚੁੱਕਿਆ ਜਾਂਦਾ ਹੈ? ਉਹਦੇ ਵਿੱਚ ਜਿੰਨੀ ਫੈਟ ਹੁੰਦੀ, ਜਿੰਨਾ ਉਹ ਭਾਰਾ ਹੁੰਦਾ, ਨਹੀਂ ਚੁੱਕਿਆ ਜਾਂਦਾ ਹੁਣ। ਤੇ ਇਹ ਉਹ ਜਿਹੜਾ 8-10 ਸਿਰ ਹੈ, ਉਹ 15 ਸਿਰ 14 ਸਿਰ ਹੋ ਹੀ ਜਾਂਦਾ ਨਾ ਉਹ ਦੁੱਧ, ਪਾਣੀ ਸ਼ਾਣੀ ਪਾ ਕੇ। ਨਹੀਂ ਪਾਉਣਾ ਚਾਹੀਦਾ, ਪਰ ਕੀ ਕਰਨ ਹੁਣ ਸਾਰੇ ਜ਼ਿਮੀਦਾਰ ਨੂੰ ਜਿਵੇਂ ਮਾਰਿਆ, ਹੋਰ ਉਹ ਕਿੱਧਰ ਨੂੰ ਜਾਵੇ। ਹੁਣ ਜਿਹੜਾ 1500 ਅਗਰ ਉਹ 200 ਰੁਪਈਏ ਵੀ ਵਿਕੇ, ਚਲੋ 180 ਵੀ ਵਿਕੇ, ਤੇ ਆਪ ਹਿਸਾਬ ਲਾਓ ਵੀ ਕੋਈ ਉਹ 2600-2800 ਦਾ ਰੋਜ਼ ਦਾ ਜਿਹੜਾ ਨਾ ਜੀ ਉਹ ਦੁੱਧ ਵੇਚ ਲੈਂਦਾ ਹੈ। ਹੁਣ ਅਗਰ ਉਹ ਬੰਦਾ 2600-2800 ਦਾ ਦੁੱਧ ਵੇਚਦਾ ਹੈ, 3000 ਦਾ ਲਾਓ 1 ਮਿੰਟ ਵਾਸਤੇ, ਤੇ ਉਹ ਹਿਸਾਬ ਲਾਓ ਵੀ 80,000-90,000 ਦਾ ਉਹਨੇ ਮਹੀਨੇ ਦਾ ਦੁੱਧ ਵੇਚ ਲਿਆ ਇੱਕ ਕੱਟੀ ਤੋਂ। ਉਹਦਾ ਕੱਟਾ ਪ੍ਰੋਗਰਾਮ ਆਉਂਦੇ ਉਹਨੇ ਇੱਕ ਕੱਟੀ ਦੀ ਗੱਲ ਹੋਣ ਡਈ ਹੈ, 80-90,000 ਦਾ। ਫਿਰ ਉਹਨੇ ਖਲ ਖੁਲ ਪਾਉਣੀ ਹੈ, ਖਰਚਾ ਕਰਨਾ, ਕੋਈ ਪੱਠੇ ਖਰੀਦੇਗਾ, ਕੋਈ ਹੋਰ ਮਾਮਲਾ। ਪਿੰਡਾਂ ਦੇ ਵਿੱਚ ਐਡੇ ਮਹਿੰਗੇ ਪੱਠੇ ਨਹੀਂ ਲੱਭਦੇ, ਪਰ ਫਿਰ ਵੀ ਕੋਈ ਆਪਣਾ ਕਰੇਗਾ ਨਾ, ਖਲ ਖੁਲ ਵੀ ਪਾਏਗਾ, ਉਹਨੂੰ ਉਹ ਕੰਮ ਸਿੱਧਾ ਕਰੇਗਾ। ਕੋਈ ਅੱਧ ਸਿਰ ਕੱਟੇ ਨੇ ਵੀ ਪੀਣਾ ਵਿੱਚੋਂ, ਉਸ ਪਹਿਲਾਂ ਉਹ ਵਿਚਾਰੇ ਕੱਟੇ ਨੂੰ ਵੀ ਕੁਝ ਨਾ ਕੁਝ ਦੇਣਾ। ਉਹ ਸਾਰੇ ਖਰਚੇ ਖੁਰਚੇ ਕੱਢ ਕੇ ਜੇ ਉਹਨੂੰ 60,000 ਰੁਪਈਆ ਵੀ ਬਚੇ, ਛੱਡੋ 50 ਵੀ ਬਚੇ, ਚਲੋ ਛੱਡੋ 40 ਵੀ ਬਚੇ, ਚਲੋ ਇਹ ਵੀ ਛੱਡੋ, ਜੇ 30,000 ਰੁਪਈਆ ਵੀ ਉਹਨੂੰ ਇੱਕ ਜਿਹੜੀ ਝੋਟੀ ਹੈ ਉਹ ਮਹੀਨੇ ਦੇ ਆਖਰ ਤੇ ਸਾਰੇ ਖਰਚੇ ਕੱਢ ਕੇ ਦੇਵੇ, ਤੇ ਵੇਖੋ ਦੂਜੇ ਪਾਸੇ ਉਹ ਪੂਰਾ ਮਹੀਨਾ ਕਿਤੇ ਜਾ ਕੇ ਕਿਸੇ ਦੀ ਵੰਗਾਰ ਕੱਟੇਗਾ, ਨੌਕਰੀ ਕਰੇਗਾ, ਤੇ ਉੱਥੋਂ ਉਹਨੂੰ 25-30,000 ਰੁਪਈਆ ਨਹੀਂ ਲੱਭਣਾ। ਉੱਥੇ ਜਿੱਥੇ ਵੰਗਾਰ ਕੱਟਣ ਜਾਣੀ, ਉੱਥੇ ਟੁੱਕਰ ਵੀ ਉੱਥੋਂ ਜਾ ਕੇ ਹੋਟਲ ਤੋਂ ਖਾਣਾ। ਹੋਟਲ ਰੈਸਟੋਰੈਂਟ ਨੂੰ ਹੋਟਲ ਆਉਂਦੇ ਅਸੀਂ ਪੰਜਾਬੀ ਦੇ ਵਿੱਚ। ਵੈਸੇ ਅੰਗਰੇਜ਼ੀ ਦੇ ਵਿੱਚ ਜਿਹੜਾ ਹੈ ਨਾ, ਇਹ ਤੁਹਾਨੂੰ ਦੱਸਣ ਵਾਸਤੇ ਪਿੰਡਾਂ ਵਾਲਿਆਂ ਨੂੰ, ਹੋਟਲ ਜਿਹੜਾ ਨਾ ਉਸ ਥਾਂ ਨੂੰ ਆਖੀਦਾ ਜਿੱਥੇ ਸੌਣ ਦਾ ਥਾਂ ਹੋਵੇ, ਤੇ ਰੈਸਟੋਰੈਂਟ ਹੁੰਦਾ ਜਿੱਥੇ ਆਪਣਾ ਹੈ ਢਾਬਾ ਸ਼ਾਬਾ, ਜਿੱਥੇ ਖਾਣ ਦਾ ਮਾਮਲਾ ਹੋਵੇ। ਲੇਕਿਨ ਅਸੀਂ ਪਿੰਡਾਂ ਵਾਲੇ ਉਹਨਾਂ ਨੂੰ ਵੀ ਹੋਟਲ ਹੀ ਆਖਦੇ, ਤੇ ਚਲੋ ਠੀਕ ਹੈ, ਹੁਣ ਜੋ ਆਖਦੇ ਉਂਝ ਹੀ ਠੀਕ ਹੈ। ਤੇ ਉਹ ਜਿਹੜਾ ਬੰਦਾ ਸ਼ਹਿਰ ਮਜ਼ਦੂਰੀ ਕਰਨ ਜਾਂਦਾ, ਪਹਿਲਾਂ ਕਿਰਾਇਆ ਲਾਉਂਦਾ,
ਜਾਂ ਨੌਕਰੀ ਕਰਨ ਜਾਂਦਾ, ਫਿਰ ਉੱਥੇ ਰੋਟੀ ਖਾਂਦਾ ਹੈ। ਰੋਟੀ ਹੁਣ ਤੁਹਾਨੂੰ ਪਤਾ ਹੈ ਵੀ ਮਾੜੀ ਤੋਂ ਮਾੜੀ ਰੋਟੀ ਵੀ 200-300 ਰੁਪਈਏ ਤੋਂ ਥੱਲੇ ਤਾਂ ਮੇਰਾ ਖਿਆਲ ਖਾ ਨਹੀਂ ਸਕਦਾ ਬੰਦਾ, ਦਾਲ ਰੋਟੀ ਵੀ ਕਿਤੇੋਂ। ਅਤੇ ਉਹ ਅਗਰ 6-8 ਹਜ਼ਾਰ ਦੀ 10 ਹਜ਼ਾਰ ਦੀ ਰੋਟੀ ਖਾ ਗਿਆ ਨਾਲ ਕਿਰਾਇਆ, ਅਤੇ ਉਹ 30 ਹਜ਼ਾਰ ਦੇ ਵਿੱਚੋਂ 15 ਹਜ਼ਾਰ ਵੀ ਨਹੀਂ ਬਚਣਾ ਉਹਨੂੰ ਘਰ ਮਹੀਨੇ ਦੇ ਆਖਰ 'ਤੇ। ਇਹ ਜਿਹੜੀ ਝੋਟੀ ਹੈ ਇਹਨੇ ਸਾਰੇ ਖਰਚੇ ਕੱਢ ਕੇ 30 ਤੋਂ 50 ਹਜ਼ਾਰ ਰੁਪਈਆ ਮਹੀਨੇ ਦੇ ਬਾਅਦ ਹੱਥ 'ਤੇ ਰੱਖ ਦੇਣਾ ਜ਼ਿਮੀਂਦਾਰ ਤੇ ਉਹਦੀ ਤੇ ਲਾਟਰੀ ਲੱਗ ਗਈ ਨਾ, ਉਹਦੀ ਤਾਂ ਦੁਬਈ ਲੱਗ ਗਈ ਨਾ। ਉਹਨੇ ਤੇ ਇਮਰਾਨ ਖਾਨ ਨੂੰ ਦੁਆਵਾਂ ਦੇਣੀਆਂ ਹੈ ਨਾ, ਲੇਕਿਨ ਇਹ ਜਿਹੜੇ ਬਸ਼ਰਮ ਨੇ ਇਹਨਾਂ ਨੇ ਉਹਦਾ ਮਜ਼ਾਕ ਉਡਾਉਣਾ। ਇਹਨਾਂ ਨੂੰ ਸਮਝ ਨਹੀਂ ਆਉਣੀ ਕਿ ਇਹ ਗੱਲ ਹੈ ਕਿ ਕਿਉਂਕਿ ਇਹ ਆਪਣੇ ਹਿਸਾਬ ਨਾਲ ਵੇਖਦੇ ਨੇ ਵੀ ਇਹ 25-30 ਹਜ਼ਾਰ ਦੀ ਤੇ ਅਸੀਂ ਇੱਕ ਬੰਦਾ ਰੋਟੀ ਖਾ ਜਾਂਦੇ ਹਾਂ ਇੱਕ ਵੇਲੇ ਦੀ। ਤੇ ਇਹਨਾਂ ਨੂੰ ਕੀ ਸਮਝ ਉਸ ਬੰਦੇ ਦੇ ਉਸ ਮੱਝ ਦਾ ਜਾਂ ਉਸ ਕੱਟੀ ਦਾ ਜਾਂ ਉਸ ਵੱਛੀ ਦਾ ਜਾਂ ਗਾਂ ਦਾ ਜਿਹਨੇ ਕੋ 8-10 ਸਿਰ ਦੁੱਧ ਦਿੱਤਾ, ਕੋਈ ਥੋੜ੍ਹਾ ਬਹੁਤ ਪਾਣੀ ਸ਼ਾਣੀ ਪਾ ਕੇ ਅੱਗੇ ਪਿੱਛੇ ਕਰਕੇ ਉਹਨੇ 14-15 ਸਿਰ ਕਰਕੇ ਉਹਨੂੰ ਵੇਚ ਕੇ ਤੇ ਆਪਣਾ ਵੀ ਸਿਰ ਕੱਜ ਲਿਆ, ਆਪਣੀ ਧੀ ਵੀ ਪੜ੍ਹਾ ਲਈ, ਆਪਣਾ ਪੁੱਤਰ ਵੀ ਪੜ੍ਹਾ ਲਿਆ। ਚਲੋ ਉਹਨਾਂ ਨੂੰ ਬਹੁਤੀਆਂ ਨਹੀਂ ਤੇ ਇੱਕ ਅੱਧੀ ਵਰਦੀ ਲੈ ਦਿੱਤੀ ਸਕੂਲ ਦੀ, ਉਹਨਾਂ ਨੇ ਧੋ ਕੇ ਮਾਂ ਨੇ ਪਵਾਤੀ। ਕੋਈ ਇੱਕ ਅੱਧੀ ਜੁੱਤੀ ਸਿਆਲੂ ਲੈ ਦਿੱਤੀ, ਸਮਝਦੇ ਹੋ ਨਾ, ਤੇ ਇੱਕ ਅੱਧੀ ਜੁੱਤੀ ਗਰਮੀਆਂ 'ਚ ਲੈ ਦਿੱਤੀ ਤੇ ਨਾਨੇ ਕੋਲ ਵੀ ਫਿਰ ਆਏ। ਤੇ ਮੇਰਾ ਮਤਲਬ ਉਹਨਾਂ ਦਾ ਗੱਡਾ ਰਿੜ ਗਿਆ। ਤੇ ਜੇ ਉਸ ਝੋਟੀ, ਉਸ ਕੱਟੀ ਨੇ, ਜੇ ਜਾਂ ਉਸ ਵੱਛੀ ਨੇ, ਗਾਈ ਨੇ, ਜੇ ਉਹਨੇ ਅੱਗੋਂ ਵੀ ਕੱਟੀ ਦੇ ਦਿੱਤੀ ਕੱਟੇ ਦੇ ਥਾਂ, ਤੇ ਰੱਬ ਨੇ ਜਿਹੜਾ ਸਾਥ ਮਿਲਾ ਦਿੱਤਾ, 2 ਸਾਲਾਂ ਬਾਅਦ 2 ਹੋ ਜਾਣਗੀਆਂ, ਉਹ ਮਾਮਲਾ ਹੋਰ ਗਾਂ ਤੁਰ ਪਏਗਾ। ਤੇ ਮਤਲਬ ਮਾੜੇ ਬੰਦੇ ਦਾ ਸਾਹ ਨਿਕਲ ਜਾਂਦਾ ਕਿਸੇ ਨਾ ਕਿਸੇ ਪਾਸਿਓਂ। ਜੇ ਉਹਨੂੰ ਕੋਈ ਬਿਮਾਰੀ ਸ਼ਿਮਾਰੀ ਨਾ ਪਵੇ, ਵੱਡੀ ਮੁਸੀਬਤ ਨਾ ਪਵੇ, ਤੇ ਉਹ 4-5 ਡੰਗਰ ਉਹਦੇ ਰਲ ਜਾਣ ਤੇ ਉਹ ਆਪਣਾ ਕੰਮ ਧੱਕ ਲੈਂਦਾ, ਕਿਉਂਕਿ ਉਹ ਨਾ ਨਦੀਦੇ ਨੇ, ਨਾ ਉਹ ਆਫਰੇ ਨੇ, ਨਾ ਉਹ ਤੁਹਾਡੇ ਤਰ੍ਹਾਂ ਲੁੱਟਣ ਨੂੰ ਫਿਰਦੇ ਨੇ, ਨਾ ਉਹਨਾਂ ਦੀਆਂ ਲੋੜਾਂ ਤੁਹਾਡੇ ਵਰਗੀਆਂ ਨੇ। ਇੱਥੇ ਬਾਜੀ ਮਰੀਅਮ ਜਿਹੜੀ ਇੱਕ ਜੁੱਤੀ ਹੈ ਨਾ, ਇੱਕ ਜੁੱਤੀ ਪੂਰਾ ਪਿੰਡ ਪੂਰੇ ਮਹੀਨੇ ਦੀ ਰੋਟੀ ਖਾ ਸਕਦਾ ਉਹਨੇ ਦੀ, ਜਿੰਨੇ ਦੀ ਇੱਕ ਜੁੱਤੀ ਆਉਂਦੀ ਬਾਜੀ ਮਰੀਅਮ ਦੀ। ਇਸ ਵਾਸਤੇ ਇਹ ਜਿਹੜੇ ਇਮਰਾਨ ਖਾਨ ਨੇ ਜਿੰਨੇ ਕੰਮ ਕੀਤੇ ਸਨ, ਮੇਰੀ ਗੱਲ ਚੇਤੇ ਰੱਖਿਓ, ਅੱਲਾ ਦੇ ਹੁਕਮ ਨਾਲ ਇਹਨਾਂ ਬਸ਼ਰਮਾਂ ਨੂੰ ਧੂਲ ਚਟਣੀ ਪਏਗੀ। ਇਹ ਸਾਰੇ ਕੰਮ ਆਪ ਕਰਨਗੇ ਉਹ, ਕਿਉਂਕਿ ਉਹ ਇੱਕ। ਔਰ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਕੱਟਾ ਪ੍ਰੋਗਰਾਮ ਨੇ ਉੱਤੇ ਹੱਸਦੇ ਨੇ, ਇਹ ਪੂਰੀ ਦੁਨੀਆ 'ਚ ਅਕਵਾਮ ਮੁਤੱਹਿਦਾ ਤੱਕ ਕਹਿੰਦਾ ਹੈ ਕਿ ਸਭ ਤੋਂ ਬਿਹਤਰੀਨ ਪ੍ਰੋਗਰਾਮ ਇਹ ਹੈ। ਕਿਸੇ ਬੰਦੇ ਨੂੰ ਤੁਸੀਂ 10-20-30-50 ਹਜ਼ਾਰ ਰੁਪਈਆ ਦਿਓ, ਉਹਨੇ ਇੱਧਰ ਉੱਧਰ ਕਰਾ ਕਿਸੇ ਦਾ ਆਧਾਰ ਦੇਣਾ, ਕੁਝ ਦੇਣਾ, ਗਾਂ ਬੰਨੇ ਹੋ ਜਾਏਗਾ। ਉਹਨੂੰ ਜਿਸ ਵੇਲੇ ਤੁਸੀਂ ਕੋਈ ਕੱਟੀ ਵੱਛੀ ਦਿਓਗੇ, ਉਹਦੇ ਘਰ ਉਹ ਮਾਲ ਬਣੇਗਾ, ਉਸ ਮਾਲ ਨੂੰ ਉਹ ਜਿਹੜਾ ਪਾਲੇਗਾ, ਗਾਂ ਉਹ ਮਾਲ ਸੂਏਗਾ, ਉਹਦੇ 'ਚੋਂ ਦੁੱਧ ਵੀ ਲੱਭੇਗਾ, ਅੱਗੋਂ ਕੋਈ ਕੱਟਾ ਵੱਛਾ ਵੀ ਲੱਭੇਗਾ, ਅਤੇ ਉਹਦੀ ਇੱਕ ਆਪਣੀ ਦੁਕਾਨਦਾਰੀ ਤੁਰ ਪੈਂਦੀ ਹੈ। ਇਸੇ ਤਰੀਕੇ ਨਾਲ ਉਹਨਾਂ ਦੀ ਮੁਰਗੀਆਂ ਦੀ ਗੱਲ ਕਰ ਲਓ। ਉਹ ਜਦੋਂ ਇਮਰਾਨ ਖਾਨ ਨੇ ਆਖਿਆ ਵੀ ਮੁਰਗੀਆਂ ਦੇਣੀਆਂ ਨੇ, ਹੁਣ ਤੁਸੀਂ ਕਿਸੇ ਨੂੰ 2-3 ਮੁਰਗੀਆਂ 4 ਦੇ ਦਿੰਦੇ ਹੋ, ਉਹ ਵੇਖਣ ਨੂੰ ਤਾਂ ਕੁਝ ਵੀ ਨਹੀਂ ਹੈਗਾ, ਮਜ਼ਾਕ ਹੀ ਹੈ, ਤੁਹਾਡਾ ਮਾਹੌਲ ਹੀ ਹੈ, ਇਹਨਾਂ ਬੱਟ ਸਾਹਿਬ ਵਰਗੀਆਂ ਦਾ ਮਾਹੌਲ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜਿੰਨੇ ਦੀ ਤੁਹਾਡੀ ਇੱਕ ਸੁਰਖੀ ਆਉਣੀ ਹੈ, ਉਹ ਮੇਰਾ ਖਿਆਲ ਸੁਰਖੀ ਦੀ ਬਾਹਰ ਵਾਲੀ ਡੱਬੀ ਜਿੰਨੀ ਉਹ ਮੁਰਗੀਆਂ ਆ ਜਾਣੀਆਂ ਨੇ ਸਾਰੀਆਂ। ਸੁਰਖੀ ਨੂੰ ਵੀ ਛੱਡੋ ਬਾਜੀ ਜੀ, ਉਹਦੇ ਵਿੱਚ ਹੋਣਾ ਕੀ ਹੈ ਵੀ ਉਹਨਾਂ ਮੁਰਗੀਆਂ ਨੇ ਤੁਰਦੀਆਂ ਫਿਰਦੀਆਂ ਨੇ, ਉੱਥੇ ਦਾਣਾ ਦੂਣਾ ਚੁਗਦੀਆਂ ਨੇ, ਉਹਨਾਂ ਨੇ 4-5 ਹੋਰ ਹੋ ਜਾਣੀਆਂ ਨੇ। ਅਤੇ ਜੇ ਉਹਨੇ ਹਫਤੇ ਦੀਆਂ ਕੋਈ 2-3 ਦਰਜਨਾਂ ਉਹਨੇ ਕਰ ਲਈਆਂ ਮੁਰਗੀ ਨੇ ਇਕੱਠੀਆਂ, ਅਤੇ ਮੈਨੂੰ ਦੱਸੋ ਕਿ ਉਸ ਤੋਂ ਬਾਅਦ ਉਸ ਬੰਦੇ ਨੂੰ ਚਲੋ ਕੋਈ ਤਾਂ ਸਾਹ ਨਿਕਲੇਗਾ ਨਾ, ਹੋਰ ਕੋਈ ਨਹੀਂ। ਇੰਨੇ ਕੁ ਰੁਪਈਆਂ ਦੇ ਨਾਲ ਕੋਈ ਆਪਣਾ ਧੀ ਪੁੱਤਰ ਹੀ ਪੜ੍ਹਾ ਲਏਗਾ ਸਕੂਲ ਦੇ ਵਿੱਚ ਥੱਲੇ ਉੱਤੇ। ਕਾਲਜਾਂ ਯੂਨੀਵਰਸਿਟੀਆਂ ਦੀ ਮੈਂ ਗੱਲ ਨਹੀਂ ਕਰਦਾ। ਜਾਂ ਕੋਈ ਦਵਾਈ ਲੈ ਦੇਗਾ ਮਾਂ ਨੂੰ, ਕੋਈ ਦਵਾ ਦਾਰੂ ਲੈ ਦੇਗਾ ਡਾਕਟਰ ਕੋਲੋਂ, ਮਤਲਬ ਕੋਈ ਤਾਂ ਉਹਦਾ ਬੁੱਤਾ ਨਿਕਲੇਗਾ ਨਾ ਉਹਦੇ ਨਾਲ। ਅਤੇ ਇਸ ਵਾਸਤੇ ਇਹਨਾਂ ਮੂਰਖਾਂ ਨੇ ਹਰ ਉਸ ਗੱਲ ਦਾ ਜਿਹਦਾ ਮਜ਼ਾਕ ਉਡਾਇਆ ਇਮਰਾਨ ਖਾਨ ਦਾ ਪਹਿਲਾਂ, ਹੁਣ ਮੁੜ ਕੇ ਉੱਥੇ ਆ ਰਹੇ ਨੇ ਅਤੇ ਹੁਣ ਕੱਟੇ ਖੋਲ੍ਹ ਰਹੇ ਨੇ। ਪਰ ਆਵਾਮ ਨੇ ਹੁਣ ਇਹਨਾਂ ਦਾ ਕੱਟਾ ਖੋਲ੍ਹ ਦਿੱਤਾ ਹੈ, ਅਤੇ ਹੁਣ ਇਹਨਾਂ ਕੋਲੋਂ ਜਿਹੜਾ ਆਵਾਮ ਨੇ ਕੱਟਾ ਖੋਲ੍ਹਿਆ ਨਾ, ਉਹ ਕੱਟਾ ਵੱਜਣ ਨਹੀਂ ਡਿਆ, ਜਿਹੜਾ 8 ਫਰਵਰੀ ਵਾਲਾ ਹੈ। ਅਤੇ ਇਹਨਾਂ ਨੂੰ ਸਮਝ ਨਹੀਂ ਆਉਣ ਡਈ, ਅਤੇ ਹੁਣ ਇੱਕ ਦੂਜੇ ਨੂੰ ਛਿੱਤਰੋ ਛਿੱਤਰੀ ਹੋ ਰਹੇ ਨੇ, ਕਦੇ ਜਵੇਦ ਲਤੀਫ ਅਤੇ ਕਦੇ ख्वाजा ਆਸਿਫ ਅਤੇ ਕਦੇ ਹਨੀਫ ਅਬਾਸੀ ਅਤੇ ਕਦੇ ख्वाजा ਅਸਾਦ ਰਫੀਕ। ਇਹ ਸਾਰੇ ਇੱਕ ਦੂਜੇ ਨੂੰ ਹੁਣ ਛਿੱਤਰੋ ਛਿੱਤਰੀ ਹੋ ਰਹੇ ਨੇ, ਕਿਉਂਕਿ ਇਹ ਜਿਹੜਾ ਕੱਟਾ ਇਮਰਾਨ ਖਾਨ ਨੇ ਅਤੇ ਆਵਾਮ ਨੇ ਰਲ ਕੇ ਇਹਨਾਂ ਦਾ ਖੋਲ੍ਹ ਛੱਡਿਆ। ਇਹ ਹੁਣ ਇਹਨਾਂ ਦੇ ਕੋਲੋਂ ਰੇਲੂ ਕੱਟਿਆਂ ਕੋਲੋਂ ਵੱਜਣਾ ਨਹੀਂ। ਮੈਨੂੰ ਹੁਣ ਦਿਓ ਇਜਾਜ਼ਤ, ਤੇ ਰੱਬ ਰਾਖਾ।